ਆਈਸ ਦੇ ਦੁਆਰਾ ਇੱਕ ਇਮੀਗ੍ਰੇਸ਼ਨ ਅਟਰਨੀ ਆ ਉਸ ਨੂੰ ਹੁਣ ਫਾਈਨ ਕੀਤਾ ਜਾ ਰਿਹਾ, ਕਿਉਂਕਿ ਉਹਦੇ ਤੇ ਦੋਸ਼ ਆ ਵੀ ਉਹਨੇ ਕਥਿਤ ਤੌਰ ਦੇ ਉੱਤੇ ਨਕਲੀ ਅਸਾਈਲਮ ਦੇ ਕਲੇਮ ਜਿਹੜੇ ਉਹ ਲਾਏ ਹੈਗੇ ਆ। ਵਿਨੋਦ ਡੋਡਾਮਨੀ ਜਿਹੜਾ ਆ ਇਸ ਨੇ 32 ਇਮੀਗ੍ਰੇਸ਼ਨ ਕੇਸਾਂ 'ਚ 64 ਨਕਲੀ ਜਿਹੜੇ ਡਾਕੂਮੈਂਟ ਆ, ਫਰਾਡੂਲੈਂਟ ਡਾਕੂਮੈਂਟ ਆ, ਉਹ ਜਮ੍ਹਾਂ ਜਿਹੜੇ ਉਹ ਕਰਾਏ ਸੀ, ਜਿਸ ਕਰਕੇ ਇਹਨਾਂ ਦੀ ਇਹ ਆਈਸ ਦੀ ਜਿਹੜੀਆਂ ਨਜ਼ਰਾਂ ਦੇ ਵਿੱਚ ਜਿਹੜਾ ਉਹ ਆਇਆ। ਉਸ ਤੋਂ ਬਾਅਦ 'ਚ ਹੁਣ ਆਈਸ ਵਾਲਿਆਂ ਨੇ ਇਸ ਨੂੰ ਜਿਹੜਾ ਫਾਈਨ ਆ ਉਹ ਲਾਇਆ ਆ, ਕਿਉਂਕਿ ਇਹਨੇ ਕਥਿਤ ਤੌਰ ਦੇ ਉੱਤੇ ਫਾਲਸ ਅਸਾਈਲਮ ਕਲੇਮ ਜਿਹੜੇ ਉਹ ਲਾਏ ਸੀ। ਏਜੰਸੀ ਕਹਿ ਰਹੀ ਆ ਵੀ ਇਹ ਕੋਈ ਇਹਨਾਂ ਦੇ ਮੂਹਰੇ ਪਹਿਲੀ ਵਾਰ ਨਹੀਂ ਇੱਦਾਂ ਦਾ ਹੋਇਆ, ਇਹ ਪਹਿਲਾਂ ਵੀ ਇੱਦਾਂ ਕਾਫੀ ਵਾਰ ਜਿਹੜਾ ਉਹ ਹੋ ਚੁੱਕਾ ਹੈਗਾ ਆ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ HSI ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨਸ ਆ, ਉਹਨਾਂ ਦੀ ਜਾਂਚ ਕਰਨ ਵਾਲੀ ਜਿਹੜੀ ਇੱਕ ਸ਼ਾਖਾ ਆ, ਉਹਨਾਂ ਨੇ ਕਿਹਾ ਵੀ ਅਸੀਂ 5 ਨੋਟਿਸ ਆਫ ਇੰਟੈਂਟ ਟੂ ਫਾਈਨ ਅਟਰਨੀ ਵਿਨੋਦ ਡੋਡਾਮਨੀ ਜਿਹੜਾ ਆ ਉਸ ਨੂੰ ਲਾਏ ਆ ਵੀ 64 ਡਾਕੂਮੈਂਟ ਉਸਨੇ ਨਕਲੀ 32 ਕੇਸਾਂ ਦੇ ਵਿੱਚ ਲਾਏ ਆ। $2.5 ਲੱਖ ਦਾ ਜਿਹੜਾ ਇਸ ਨੂੰ ਜੁਰਮਾਨਾ ਜਿਹੜਾ ਹਰਜੋਤ ਸਿੰਘ ਜੀ ਹੋ ਸਕਦਾ ਆ, ਤੇ DHS ਕਹਿੰਦੇ ਵੀ ਇਸ ਟਾਈਮ ਹੁਣ ਦੇਖੇਗੀ ਵੀ ਅੱਗੇ ਇਸ ਦੇ ਵਿੱਚ ਕੀ ਜਿਹੜਾ ਉਹ ਬਣੂਗਾ। ਉਹਨਾਂ ਨੇ ਕਿਹਾ ਵੀ ਆਇਡੈਂਟੀਕਲ ਔਰ ਨੀਅਰਲੀ ਆਇਡੈਂਟੀਕਲ ਲੈਂਗੁਏਜ ਸਬਸਟੈਂਸ ਵੀ ਜੋ ਉਹਦੇ ਵਿੱਚ ਲਿਖਿਆ ਸਾਰਿਆਂ ਨੂੰ ਉੱਦਾਂ ਹੀ ਕੁੱਟ ਪਈ, ਉੱਦਾਂ ਹੀ ਉਹ ਜਿਹੜੀਆਂ ਚੀਜ਼ਾਂ ਅਕਸਰ ਆਪਾਂ ਸੁਣਦੇ ਹਾਂ, ਤੇ ਫੈਕਚੁਅਲ ਨੈਰੇਟਿਵ ਜਿਹੜੇ ਆ ਉਹ ਵੀ ਉਸੇ ਤਰੀਕੇ ਦੇ, ਸਪੋਰਟਿੰਗ ਡਿਟੇਲਸ ਜਿਹੜੀ ਪਰਸੀਕਿਊਸ਼ਨ ਦੀ ਉਹ ਵੀ ਉਸੇ ਤਰੀਕੇ ਦੀ ਜਿਹੜੀ ਆ ਉਹ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਕਿਹਾ ਵੀ ਇਹ ਸਾਰੇ ਕੇਸਾਂ ਦੇ ਵਿੱਚ ਸਿਮਿਲਰ ਜਾਂ ਸੇਮ ਹੀ ਜਿਹੜੀ ਉਹ ਨਜ਼ਰ ਜਿਹੜੀ ਉਹ ਆ ਰਹੀ ਸੀ, ਜਿੱਥੇ ਉਹਨਾਂ ਨੂੰ ਫਿਰ ਇਹ ਸ਼ੱਕ ਹੋਇਆ ਵੀ ਭਾਈ ਇਹ ਤਾਂ ਇਸ ਦੇ ਵਿੱਚ ਨਕਲੀ ਜਿਹੜਾ ਉਹ ਕੰਮ ਹੈਗਾ ਆ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਜ਼ਿਆਦਾਤਰ ਵਕੀਲਾਂ ਦੇ ਪਿੱਛੇ ਜਿਹੜਾ ਉਹ ਨਹੀਂ ਜਾਂਦੀ, ਕਹਿੰਦੇ ਵੀ ਹੈਜ਼ ਨੈਵਰ ਸੌਟ ਟੂ ਪਨਿਸ਼ ਲਾਇਰਸ ਜਿਨ੍ਹਾਂ ਨੇ ਫਾਈਲ ਕੀਤੇ ਆ ਫਰਾਡੂਲੈਂਟ ਕਲੇਮਸ ਬਿਫੋਰ, ਪਰ ਹੁਣ ਕਹਿੰਦੇ ਵੀ ਫਾਲਸ ਇਮੀਗ੍ਰੇਸ਼ਨ ਕਲੇਮ ਵਾਇਲੇਟ ਕਰਦਾ ਆ ਐਂਟੀ ਫਰਾਡ ਸਟੈਚੂਜ਼ ਨੂੰ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਜਨਰਲ ਕਾਉਂਸਲ ਜੇਮਸ ਪਰਸੀਵਲ ਨੇ ਜਿਹੜਾ ਉਹ ਦੱਸਿਆ ਹੈਗਾ ਆ। ਸੋ ਵਿਨੋਦ ਦੇ ਦੁਆਲੇ ਜਿਹੜਾ ਹੋ ਕੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਬਾਕੀ ਵੀ ਇਮੀਗ੍ਰੇਸ਼ਨ ਵਕੀਲਾਂ ਨੂੰ ਇੱਕ ਹਿਸਾਬ ਦੇ ਨਾਲ ਅਗਾਹ ਕਰ ਰਹੀ ਆ ਵੀ ਭਾਈ ਜੇ ਤੁਸੀਂ ਕਿਸੇ ਦੇ ਨਕਲੀ ਇਮੀਗ੍ਰੇਸ਼ਨ ਕਲੇਮ ਦੇ ਵਿੱਚ ਉਹਦੇ ਸਪੋਰਟਿੰਗ ਡਾਕੂਮੈਂਟ ਇਸ ਤਰੀਕੇ ਦੇ ਜਿਹੜੇ ਤੁਸੀਂ ਲਾਉਂਦੇ ਆ, ਤੇ ਉਸ ਆਧਾਰ ਦੇ ਉੱਤੇ ਤੁਹਾਡੇ ਮਗਰ ਵੀ ਆਇਆ ਜਿਹੜਾ ਉਹ ਜਾ ਸਕਦਾ ਹੈਗਾ ਆ, ਤੇ ਤੁਹਾਨੂੰ ਜਿਹੜੇ ਉਹ ਜੁਰਮਾਨਾ ਕੀਤਾ ਜਾ ਸਕਦਾ ਹੈ। ਹੁਣ ਇਹ ਨਹੀਂ ਪਤਾ ਵੀ ਇਹ ਬਾਰ ਕੰਪਲੇਂਟ ਕਰਕੇ ਉਹਦਾ ਅਟਰਨੀ ਵਾਲਾ ਲਾਇਸੈਂਸ ਵਾਪਸ ਲੈਣ ਦੇ ਵੱਲ ਨੂੰ ਤਾਂ ਨਹੀਂ ਵੱਧ ਸਕਦੇ, ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਪਰ ਕਾਫੀ ਜਿਹੜੀ ਇਸ ਟਾਈਮ ਚਰਚਾ ਇਸ ਕੇਸ ਦੀ ਹੋ ਰਹੀ ਆ ਵੀ ਭਾਰਤੀ ਮੂਲ ਦੇ ਵਿਨੋਦ ਨਾਮੀ ਵਕੀਲ ਨੇ 32 ਕੇਸਾਂ 'ਚ 64 ਨਕਲੀ ਡਾਕੂਮੈਂਟ ਕਹਿੰਦੇ ਆ ਵੀ ਫਾਲਸ ਅਸਾਈਲਮ ਕਲੇਮ ਵਾਲੇ ਜਿਹੜੇ ਉਹ ਲਾਏ ਆ, ਤੇ $2.5 ਲੱਖ ਦਾ ਜੁਰਮਾਨਾ ਪਾਉਣ ਦੀ ਜਿਹੜੀ ਆ ਉਸ ਨੂੰ ਉਸ ਦੇ ਉਲਟ ਜਿਹੜੀ ਹੁਣ ਸਿਫਾਰਿਸ਼ ਕੀਤੀ ਜਾ ਰਹੀ ਹੈ। ਇੱਦਾਂ ਇੱਕ ਹੋਰ ਅਟਾਰਨੀ ਦੀ ਖਬਰ ਆ ਰਹੀ ਹੈ ਸੈਨ ਫਰਾਂਸਿਸਕੋ ਚੋਂ। ਕਹਿੰਦੇ ਜਿਹੜੇ ਸੈਨ ਫਰਾਂਸਿਸਕੋ 에ਅਰਪੋਰਟ ਦੇ ਉੱਤੇ ਜਦੋਂ ਇਹ ਅਟਾਰਨੀ ਉਤਰਿਆ ਨਿਕੋਲਸ ਦੀ ਬਰੀਮੇਕਰ, ਤੇ ਕਹਿੰਦਾ ਵੀ ਮੈਨੂੰ ਸ਼ੱਕ ਜਿਹੀ ਹੋਈ ਵੀ ਕੁਛ ਨਾ ਕੁਛ ਰੋਂਗ ਹੋ ਰਿਹਾ ਹੈਗਾ। ਤੇ ਜਦੋਂ ਉਹ ਕਾਊਂਟਰ ਤੇ ਗਿਆ ਤੇ ਉਸ ਨੂੰ ਜਿਹੜੇ ਆ ਇਮੀਗ੍ਰੇਸ਼ਨ ਵਾਲੇ ਕਹਿੰਦੇ ਵੀ ਜੋ ਟਰਾਂਸਪੋਰਟੇਸ਼ਨ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਦਾ ਸੁਪਰਵਾਈਜ਼ਰ ਸੀ ਵੀ ਸਾਈਡ ਤੇ ਆ ਜਾ, ਤੈਨੂੰ ਅਸੀਂ ਸਾਰਾ ਚੈੱਕ ਕਰਨਾ। ਤੇ 38 ਸਾਲਾਂ ਦਾ ਇਹ ਅਟਾਰਨੀ ਕਹਿੰਦਾ ਵੀ ਮੈਨੂੰ ਉੱਪਰੋਂ ਥੱਲਿਓਂ ਸਾਰਾ ਕੁਛ ਚੈੱਕ ਕੀਤਾ ਗਿਆ, ਮੈਂ ਰਾਈਟ ਵੇ ਆਪਣੇ ਜਿਹੜੇ ਫੋਨ ਸੀ ਉਸ ਨੂੰ ਆਫ ਕਰ ਦਿੱਤਾ ਤਾਂ ਕਿ ਮੇਰੇ ਜਿਹੜੇ ਕਲਾਇੰਟਸ ਦਾ ਡਾਟਾ ਵਗੈਰਾ ਆ ਉਹ ਨਾ ਚੈੱਕ ਕਰ ਸਕਣ। 45 ਮਿੰਟ ਦੇ ਕਰੀਬ ਕਹਿੰਦਾ ਵੀ ਮੈਨੂੰ 5 TSA ਦੇ ਜਿਹੜੇ ਏਜੰਟਸ ਆ ਉਹ ਕੁਐਸਚਨ ਪੁੱਛਦੇ ਰਹੇ ਤੇ ਵੱਖ-ਵੱਖ ਜੋ ਆ ਇਨਵੈਸਟੀਗੇਟ ਵੀ ਕਰਦੇ ਰਹੇ। ਤੇ ਜਦੋਂ ਕਹਿੰਦਾ ਮੈਂ ਪੁੱਛਿਆ ਵੀ ਇਹ ਕੀ ਚੱਕਰ ਆ ਵੀ ਤੁਸੀਂ ਮੈਨੂੰ ਕਾਹਤੇ ਪੁੱਛ ਰਹੇ ਆ, ਕਹਿੰਦੇ ਜੀ ਇਹ ਰੈਂਡਮ ਹੈਗਾ ਆ ਤੇ ਉਹ ਬਾਚ ਲਿਸਟ ਦੇ ਉੱਤੇ ਹੈਗਾ ਆ। ਸੋ ਹੁਣ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਆ ਜਿਸੇ ਆ ਡਡਲਾਨੀ ਜਿਹੜਾ ਤੁਸੀਂ ਦੱਸਿਆ ਪਹਿਲਾਂ ਜੀ ਇਹ ਐਕਚੁਅਲੀ ਜਰਮਨ ਦਾ ਸਿਟੀਜ਼ਨ ਆ, ਹੈ ਭਾਰਤ ਮੂਲ ਦਾ ਤੇ ਅਮਰੀਕਾ 'ਚ ਸ਼ਾਇਦ ਇਹ ਗ੍ਰੀਨ ਕਾਰਡ ਹੋਲਡਰ ਆ। ਤੇ ਇਸੇ ਤਰ੍ਹਾਂ ਹੁਣ ਜਿਹੜੇ ਅਟਾਰਨੀ ਦਾ ਮੈਂ ਨਾਂ ਦੱਸਿਆ ਨਿਕੋਲਸ ਡੀ ਬ੍ਰੈਮਨ, ਸੋ ਇਹ ਵੀ ਵਾਚ ਲਿਸਟ ਦੇ ਉੱਤੇ ਆ। ਸੋ ਹੁਣ ਇਹ ਤੋਂ ਇਹ ਲੱਗਦਾ ਵੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਅਟਾਰਨੀਜ਼ ਦੇ ਪਿੱਛੇ ਵੀ ਜਾ ਰਹੀ ਹੈਗੀ ਆ, ਖਾਸ ਕਰਕੇ ਜਿਹੜੇ ਪੋਲੀਟੀਕਲ ਅਸਾਈਲਮ ਦੇ ਕੇਸਿਸ ਨੂੰ ਲੈ ਕੇ ਜਿਹੜੇ ਗਲਤ ਪੇਪਰ ਜਿਹੜੇ ਫਾਈਲ ਕਰਦੇ ਹੈਗੇ। ਜੀ